शहरां च कोई फैमिली इंस्टीट्यूशन नहीं है, कोई कल्चरल इंस्टीट्यूशन नहीं है, कोई रिलीजियस इंस्टीट्यूशन नहीं है। अज फैमिली इंस्टीट्यूशन, कल्चरल इंस्टीट्यूशन, रिलीजियस इंस्टीट्यूशनस भी, सोशल इंस्टीट्यूशन भी साडे पिंडां 'ਚ ही पए आ। साडे लोकां ਨੂੰ जो ਚਾਹੀਦਾ ਜਾਂ ਲੋਕਾਂ ਦੇ ਹੱਕ ਜੋ ਮਿਲਣੇ ਚਾਹੀਦੇ ਸੀ ਜਾਂ ਸਾਨੂੰ ਇਸ ਪੰਜਾਬ ਨੂੰ, ਇਸ ਧਰਤੀ ਨੂੰ ਜਿਸ ਤਰ੍ਹਾਂ ਸਿਰਜਣਾ ਚਾਹੀਦਾ ਸੀ, ਉਹ ਸਿਰਜਿਆ ਹੀ ਨਹੀਂ। 70 ਸਾਲ 75 ਸਾਲ ਹੋ ਗਏ। ਸੋ ਜਦੋਂ ਅਸੀਂ ਉਹਨਾਂ ਦੇ ਉਲਟ ਖੜੇ ਆ ਤੇ ਆਪਣੀ ਅੱਜ ਹਸਤੀ ਕੀ ਆ? ਕੁਛ ਵੀ ਨਹੀਂ ਹੈ ਨਾ। ਤਾਂ ਇਹ ਕੌਨਫਲਿਕਟ ਪੋਲਿਟਿਕਸ ਉੱਥੇ ਵੀ ਉਹ ਸੈਂਟਰਲਾਈਜ਼ ਕਰ ਰਹੇ ਆ। ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀ ਸੈਕਟਰ ਨੂੰ, ਫਾਰਮ ਸਾਡੇ ਐਗਰੋ ਸੈਕਟਰ ਨੂੰ ਵੀ ਸਾਰੀਆਂ ਪਾਲਿਸੀਜ਼ ਨੂੰ ਸੈਂਟਰਲਾਈਜ਼ ਕਰ ਰਹੇ ਆ। ਇੱਥੇ ਐਜੂਕੇਸ਼ਨ ਨੂੰ ਸੈਂਟਰਲਾਈਜ਼ ਕਰ ਰਹੇ ਆ। ਐਜੂਕੇਸ਼ਨ 'ਚ ਵਸਦੀ ਜਿਹੜੀ ਕੋਈ ਪਾਵਰ ਐਡਮਿਨਿਸਟ੍ਰੇਸ਼ਨ ਆ ਉਹਨੂੰ ਸੈਂਟਰਲਾਈਜ਼ ਕਰ ਰਹੇ ਆ। ਇਹ ਵੱਖਰਾ ਮਸਲਾ ਕਿੱਥੋਂ ਆ? ਇੱਕ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤਾ ਹੋਇਆ ਮਸਲਾ ਹੀ ਆ ਨਾ। ਅਸੀਂ ਆਪਦੀ ਕਲਚਰਲ ਐਗਜ਼ਿਸਟੈਂਸ ਲਈ, ਸੱਭਿਆਚਾਰਕ ਹੋਂਦ ਲਈ, ਹੈ ਨਾ, ਅਸੀਂ ਰਾਜਨੀਤਿਕ ਹੋਂਦ ਲਈ, ਆਪਦੇ ਇੱਕ ਧਾਰਮਿਕ ਫਲਸਫਿਆਂ ਜਾਂ ਉਹਨਾਂ ਦੀ ਰਾਖੀ ਲਈ ਅਸੀਂ, ਜਾਂ ਸੋਸ਼ਲ ਜਿਹੜਾ ਸਮਾਜਿਕ ਹੋਂਦ ਲਈ ਅਸੀਂ ਖੜੇ ਆ। ਇਹ ਗੱਲ ਉਹਨਾਂ ਨੂੰ ਮਨਜ਼ੂਰ ਨਹੀਂ ਆ। ਉਹ ਚਾਹੁੰਦੇ ਆ ਵੀ ਸਭ ਕੁਝ ਉਹਨਾਂ ਦੇ ਹਿਸਾਬ ਨਾਲ ਚੱਲੇ, ਉਸ ਹਰ ਤਰ੍ਹਾਂ ਦੀ ਹੋਂਦ ਨੂੰ ਪਰਿਭਾਸ਼ਿਤ ਕਰਨ। ਸੋ ਜੇ ਤੁਸੀਂ ਉਸ ਤਰ੍ਹਾਂ ਚੱਲਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਗੁਰੂਆਂ ਨੇ ਜੋ ਇੱਥੇ ਸੰਘਰਸ਼ ਕੀਤਾ, ਗੁਰੂਆਂ ਨੇ ਆਪਦਾ ਸਭ ਕੁਝ ਵਾਰ ਕੇ, ਸਾਡੇ ਸਿੰਘਾਂ ਸ਼ਹੀਦਾਂ ਨੇ ਸਭ ਕੁਝ ਵਾਰ ਕੇ, ਹਨਾ, ਉਹ ਫਿਰ ਸਾਡੇ ਲਈ ਕੋਈ ਮਾਇਨੇ ਹੀ ਨਹੀਂ ਰੱਖਦੇ। ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਦੀਪ ਸਿੱਧੂ ਮੌਜੂਦ ਨੇ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਪਹੁੰਚੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਤੁਹਾਡੇ ਨਾਲ ਪਹਿਲਾ ਸਵਾਲ ਇਹ ਕਰਨਾ ਚਾਹਾਂਗੇ ਕਿ ਜਿਹੜੀ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਾਈ ਆ, ਉਹਨੂੰ ਵੀ ਮਤਲਬ ਬੀਜੇਪੀ ਦੇ ਵਿਰੁੱਧ ਜਾਂ ਸੈਂਟਰ ਦੇ ਵਿਰੁੱਧ ਲੜਾਈ ਜਿਹੜਾ ਸਿੰਘੂ ਬਾਰਡਰ ਤੇ ਲੜੀ ਜਾ ਰਹੀ ਆ, ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਇੱਕ ਬਾਈ ਇਹ ਹੈ ਤਾਂ ਸਮੁੱਚਤਾ 'ਚ ਹੀ ਗੱਲ ਹੀ ਨਾ। ਗੱਲ ਇਹ ਆ ਵੀ ਉੱਥੇ ਵੀ ਉਹ ਸੈਂਟਰਲਾਈਜ਼ ਕਰ ਰਹੇ ਆ। ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀ ਸੈਕਟਰ ਨੂੰ, ਫਾਰਮ ਸਾਡੇ ਐਗਰੋ ਸੈਕਟਰ ਨੂੰ ਵੀ ਸਾਰੀਆਂ ਪਾਲਿਸੀਜ਼ ਨੂੰ ਸੈਂਟਰਲਾਈਜ਼ ਕਰ ਰਹੇ ਆ। ਇੱਥੇ ਐਜੂਕੇਸ਼ਨ ਨੂੰ ਸੈਂਟਰਲਾਈਜ਼ ਕਰ ਰਹੇ ਆ। ਐਜੂਕੇਸ਼ਨ 'ਚ ਵਸਦੀ ਜਿਹੜੀ ਕੋਈ ਪਾਵਰ ਐਡਮਿਨਿਸਟ੍ਰੇਸ਼ਨ ਆ ਉਹਨੂੰ ਸੈਂਟਰਲਾਈਜ਼ ਕਰ ਰਹੇ ਆ। ਇਹ ਵੱਖਰਾ ਮਸਲਾ ਕਿੱਥੋਂ ਆ? ਇੱਕ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤਾ ਹੋਇਆ ਮਸਲਾ ਹੀ ਆ ਨਾ। ਸੋ ਉਸੇ ਪੋਲੀਟੀਕਲ ਡਿਜ਼ਾਈਨ 'ਚੋਂ ਇਹ ਨਿਕਲਿਆ ਹੋਇਆ, ਉਸੇ ਪੋਲੀਟੀਕਲ ਡਿਜ਼ਾਈਨ 'ਚੋਂ ਸਾਡੇ ਖੇਤੀ ਕਾਨੂੰਨ ਨਿਕਲੇ ਹੋਏ ਆ। ਸੋ ਇਹ ਵੱਖਰੇ ਨਹੀਂ ਆ। ਜਦੋਂ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਨੂੰ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਹੁੰਦੀਆਂ ਗੀਆਂ ਤੇ ਸਾਡੇ ਪੰਜਾਬ ਤੇ ਆ ਜਿਹੜੇ ਸੈਂਟਰ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਆ। ਤੇ ਇੱਥੇ ਜਦੋਂ ਆਪਾਂ ਦੇਖਦੇ ਆ ਕਿ ਹੁਣ ਸੈਨੇਟ ਤੇ ਹਮਲਾ ਕਰਕੇ ਪੰਜਾਬ ਦਾ ਦਾਅਵਾ ਜਿਹੜਾ ਉਸ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਹੀ ਜਾ ਰਹੀ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਉਹੀ ਗੱਲ ਆਪਾਂ ਕਰ ਰਹੇ ਹਾਂ ਨਾ ਵੀ ਅੱਜ ਦਿੱਲੀ ਸਰਕਾਰ ਜਾਂ ਇੰਡੀਅਨ ਸਟੇਟ ਇਹ ਕੰਮ ਕਰ ਰਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮਾਈਨੋਰਿਟੀ ਆ ਨਾ, ਜਾਂ ਉਹਨਾਂ ਦੀ ਕੋਈ ਐਗਜ਼ਿਸਟੈਂਸ ਆ, ਕਲਚਰਲ ਐਗਜ਼ਿਸਟੈਂਸ ਆ, ਜਿਹਨੂੰ ਆਪਾਂ ਕਹਿੰਦੇ ਆ ਵੀ ਸਾਡੀ ਇੱਥੇ ਆਪਦੀ ਹੋਂਦ ਆ, ਅਸੀਂ ਪੰਜਾਬੀਅਤ ਨੂੰ ਦੇ ਪਹਿਰੇਦਾਰ ਆ, ਅਸੀਂ ਆਪਦੀ ਹੋਂਦ ਦੇ ਰਾਖੇ ਆ, ਅਸੀਂ ਆਪਦੀ ਕਲਚਰਲ ਐਗਜ਼ਿਸਟੈਂਸ ਲਈ, ਸੱਭਿਆਚਾਰਕ ਹੋਂਦ ਲਈ, ਹੈ ਨਾ, ਅਸੀਂ ਰਾਜਨੀਤਿਕ ਹੋਂਦ ਲਈ, ਆਪਦੇ ਇੱਕ ਧਾਰਮਿਕ ਫਲਸਫਿਆਂ ਜਾਂ ਉਹਨਾਂ ਦੀ ਰਾਖੀ ਲਈ ਅਸੀਂ, ਜਾਂ ਸੋਸ਼ਲ ਜਿਹੜਾ ਸਮਾਜਿਕ ਹੋਂਦ ਲਈ ਅਸੀਂ ਖੜੇ ਆ। ਇਹ ਗੱਲ ਉਹਨਾਂ ਨੂੰ ਮਨਜ਼ੂਰ ਨਹੀਂ ਆ। ਉਹ ਚਾਹੁੰਦੇ ਆ ਵੀ ਸਭ ਕੁਝ ਉਹਨਾਂ ਦੇ ਹਿਸਾਬ ਨਾਲ ਚੱਲੇ, ਉਸ ਹਰ ਤਰ੍ਹਾਂ ਦੀ ਹੋਂਦ ਨੂੰ ਪਰਿਭਾਸ਼ਿਤ ਕਰਨ ਤੇ ਉਹਨੂੰ ਡਿਫਾਈਨ ਕਰਕੇ ਉਸ ਤੋਂ ਬਾਅਦ ਉਸ ਤਰ੍ਹਾਂ ਚਲਾਉਣ। ਸੋ ਜੇ ਤੁਸੀਂ ਉਸ ਤਰ੍ਹਾਂ ਚੱਲਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਗੁਰੂਆਂ ਨੇ ਜੋ ਇੱਥੇ ਸੰਘਰਸ਼ ਕੀਤਾ, ਗੁਰੂਆਂ ਨੇ ਆਪਦਾ ਸਭ ਕੁਝ ਵਾਰ ਕੇ, ਸਾਡੇ ਸਿੰਘਾਂ ਸ਼ਹੀਦਾਂ ਨੇ ਸਭ ਕੁਝ ਵਾਰ ਕੇ, ਹਨਾ, ਉਹ ਫਿਰ ਸਾਡੇ ਲਈ ਕੋਈ ਮਾਇਨੇ ਹੀ ਨਹੀਂ ਰੱਖਦੇ। ਤੇ ਅੱਜ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ ਆਪਦੀ ਪੰਜਾਬੀਅਤ ਨੂੰ, ਆਪਦੀ ਹੋਂਦ ਨੂੰ ਬਚਾ ਰਿਹਾ। ਇਸ ਗੱਲ ਨੂੰ ਆਈਡੈਂਟੀਫਾਈ ਕਰੋ। ਉਹ ਤਾਂ ਹੀ ਬਚੂਗੀ ਜੇ ਸਾਡੇ ਕੋਲੇ ਆਪਦੇ ਹੋਂਦ ਨੂੰ ਬਚਾਉਣ ਦੇ ਅਧਿਕਾਰ ਹੋਣਗੇ। ਜਦੋਂ ਤੱਕ ਸਾਨੂੰ ਉਹ ਅਧਿਕਾਰ ਨਹੀਂ ਦੇਣਗੇ ਜਾਂ ਅਸੀਂ ਨਹੀਂ ਲਾਵਾਂਗੇ, ਉਦੋਂ ਤੱਕ ਧਰਨਿਆਂ ਚੋਂ ਜਾਂ ਜਿੰਨੇ ਮਰਜ਼ੀ ਮੋਰਚੇ ਲਾ ਲਈਏ, ਨਿਕਲਣਾ ਕੁਛ ਨਹੀਂ। ਇਸ਼ੂ ਬੇਸਡ ਲੜਾਈ ਲੜ ਸਕਦੇ ਹਾਂ ਅਸੀਂ, ਪਰ ਇੱਕ ਬਿਗਰ ਪਰਪਸ ਇਹ ਹੈ ਵੀ ਜਦੋਂ ਤੱਕ ਸਾਡੇ ਕੋਲੇ ਸਾਡੇ ਵੱਧ ਅਧਿਕਾਰ ਨਹੀਂ ਹੋਣਗੇ, ਢਾਂਚਾ ਫੈਡਰਲ ਨਹੀਂ ਹੋਊਗਾ, ਉਦੋਂ ਤੱਕ ਇਹਦਾ ਹੱਲ ਕੋਈ ਨਹੀਂ ਨਿਕਲਣਾ। ਬਿਗਰ ਪਰਪਸ ਦੀ ਗੱਲ ਕਰਦੇ ਹਾਂ। ਦੀਪ ਸਿੱਧੂ ਆ ਜਿਹੜਾ, ਉਹ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ, ਲੋਕਾਂ ਨੂੰ ਜਥੇਬੰਦ ਕਰਨ ਲਈ ਜੇਲ੍ਹ ਤੋਂ ਬਾਹਰ ਆ ਕੇ ਪਿੰਡ ਨਿਕਲਿਆ ਸੀ। ਉਹ ਲੜਾਈ ਕਿੱਧਰ ਨੂੰ ਜਾ ਰਹੀ ਹੈ, ਕਿੱਥੇ ਪਹੁੰਚ ਰਹੀ ਹੈ, ਜਾਂ ਉਹਦਾ ਅੱਗੇ ਕੀ ਭਾਈ ਜੀ? ਲੜਾਈ ਪਿੰਡਾਂ ਚੋਂ ਹੀ ਸ਼ੁਰੂ ਹੁੰਦੀ ਹੈ। ਇਹ ਗੱਲ ਸਮਝ ਲਿਓ ਤੁਸੀਂ। ਪਿੰਡ 'ਚ ਬੈਠੇ ਸਾਡੇ ਲੋਕ ਹੀ ਲੜਾਈ ਨੂੰ ਵਿੱਢਦੇ ਆ, ਇਸ਼ੂ ਨੂੰ ਵੀ ਆਇਡੈਂਟੀਫਾਈ ਕਰਦੇ ਆ। ਸ਼ਹਿਰਾਂ ਦੀ ਤਾਂ ਲਾਈਫ ਹੀ ਐਡੀ ਬਿਜ਼ੀ ਹੋ ਗਈ, ਉਹਨਾਂ ਕੋਲੇ ਤਾਂ ਆਪਦੇ ਬਾਰੇ, ਆਪਦੀ ਸਿਹਤ ਬਾਰੇ, ਆਪਦੇ ਪਰਸਨਲ ਲਾਈਫ ਬਾਰੇ ਸੋਚਣ ਦਾ ਟਾਈਮ ਨਹੀਂ ਦਿੱਤਾ। ਇਸ ਤਰ੍ਹਾਂ ਦੀ ਜ਼ਿੰਦਗੀ ਸਿਰਜਤੀ ਹੈ ਇੱਕ,
ਹਨਾ ਇੱਕ ਨਵਾਂ ਮਟੀਰੀਅਲਿਜ਼ਮ ਜਿਹੜਾ ਇਹਨਾਂ ਨੇ ਔਰ ਕੈਪੀਟਲਿਜ਼ਮ ਦਾ ਇੱਕ ਦੌਰ ਦੇਖਿਆ। ਸ਼ਹਿਰਾਂ 'ਚ ਕੋਈ ਫੈਮਿਲੀ ਇੰਸਟੀਟਿਊਸ਼ਨ ਨਹੀਂ ਆ, ਕੋਈ ਕਲਚਰਲ ਇੰਸਟੀਟਿਊਸ਼ਨ ਨਹੀਂ ਆ, ਕੋਈ ਰਿਲੀਜੀਅਸ ਇੰਸਟੀਟਿਊਸ਼ਨ ਨਹੀਂ ਆ। ਅੱਜ ਫੈਮਿਲੀ ਇੰਸਟੀਟਿਊਸ਼ਨ, ਕਲਚਰਲ ਇੰਸਟੀਟਿਊਸ਼ਨ, ਰਿਲੀਜੀਅਸ ਇੰਸਟੀਟਿਊਸ਼ਨਸ ਵੀ, ਸੋਸ਼ਲ ਇੰਸਟੀਟਿਊਸ਼ਨ ਵੀ ਸਾਡੇ ਪਿੰਡਾਂ 'ਚ ਹੀ ਪਏ ਆ। ਤਾਂ ਪਿੰਡਾਂ ਨੂੰ ਖੁਰਨ ਤੋਂ ਰੋਕੋ, ਪਿੰਡਾਂ ਦੀ ਐਗਜ਼ਿਸਟੈਂਸ ਨੂੰ ਰੋਕੋ। ਤੁਹਾਡਾ ਕਲਚਰਲ ਐਗਜ਼ਿਸਟੈਂਸ ਵੀ ਉੱਥੇ ਪਈ ਆ। ਨਹੀਂ, ਮੇਰਾ ਸਵਾਲ ਇਹ ਸੀ ਵੀ ਉਹ ਕਿੱਧਰ ਨੂੰ ਜਾ ਰਹੀ ਹੈ, ਕਿੱਧਰ ਜਾ ਰਹੀ ਆ ਉਹ ਲੜਾਈ ਨੂੰ? ਉਹ ਲੜਾਈ ਤਾਂ ਪਿੰਡਾਂ 'ਚੋਂ ਹੀ ਸ਼ੁਰੂਆਤ ਹੋਈ ਆ। ਹੁਣ ਵੀ ਪਿੰਡਾਂ 'ਚ ਹੀ ਫਿਰਦੇ ਆ ਅਸੀਂ। ਇਹ ਤਾਂ ਅੱਜ ਚਲੋ ਆਪਾਂ ਇੱਥੇ ਇੱਕ ਇਕੱਠ ਸੀ, ਇੱਕ ਕਾਲ ਸੀ ਪੰਜਾਬ ਯੂਨੀਵਰਸਿਟੀ ਦੀ, ਸਾਡੇ ਇੱਥੇ ਸੈਨੇਟ ਦੇ ਇਲੈਕਸ਼ਨਸ ਕਰਾਉਣ ਵਾਸਤੇ ਸੰਘਰਸ਼ ਵਿੱਢਿਆ। ਸਾਡੇ ਜਿਹੜੇ ਨੌਜਵਾਨ ਜਾਂ ਸਾਡੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਤਾਂ ਉਹਨਾਂ ਦਾ ਸਾਥ ਦੇਣਾ ਬਣਦਾ ਸੀ, ਪਰ ਉਹ ਲੜਾਈ ਤਾਂ ਆਪਣੀ ਪਿੰਡਾਂ 'ਚ ਹੀ ਆ ਹਜੇ ਵੀ। ਤੇ ਉਹਨਾਂ ਨੂੰ ਹੀ ਲਗਾਤਾਰ ਜਾ ਕੇ ਉਹਨਾਂ ਨਾਲ ਰੂਬਰੂ ਹੋ ਰਹੇ ਆ, ਉਹਨਾਂ ਨੂੰ ਹੋਰ ਗੱਲਾਂ ਬਾਤਾਂ ਕਰ ਰਹੇ ਆ ਤੇ ਉਹਨਾਂ ਨੂੰ ਹੋਰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਆ ਵੀ ਸਾਡੀ ਹੋਂਦ ਦਾ ਮਸਲਾ। ਤੇ ਇਹਨੂੰ ਕਈ ਵਾਰ ਆਪਣੀ ਗੱਲ ਹੋਈ ਸੀ ਤਾਂ ਕੌਨਫਲਿਕਟ ਪੋਲਿਟਿਕਸ ਦੀ ਤੁਸੀਂ ਗੱਲ ਕੀਤੀ ਸੀ ਕਿ 2022 ਦੇ ਵਿੱਚ ਕੌਨਫਲਿਕਟ ਪੋਲਿਟਿਕਸ ਦਾ ਆਗਾਜ਼ ਕਰਾਂਗੇ। ਉਹਦੇ ਤੇ ਕੀ ਰਣਨੀਤੀ ਚੱਲ ਰਹੀ ਹੈ? ਨਹੀਂ, ਕੌਨਫਲਿਕਟ ਪੋਲਿਟਿਕਸ ਹੀ ਹੈ ਇਹ ਜੋ ਚੱਲ ਰਹੀ ਹੈ ਨਾ, ਇਹ ਕੌਨਫਲਿਕਟ ਪੋਲਿਟਿਕਸ ਆ। ਜਦੋਂ ਤੁਸੀਂ ਮੇਨ ਸਟ੍ਰੀਮ ਪੋਲਿਟਿਕਸ ਦੀ ਗੱਲ ਨਾ ਕਰੋ, ਹਰ ਸਥਾਪਿਤ ਧਿਰ ਨੂੰ ਤੁਸੀਂ ਡਿਸਕ੍ਰੈਡਿਟ ਕਰਨ ਤੇ ਇਹ ਗੱਲ ਉਹਨਾਂ ਨੂੰ ਡਿਸਕ੍ਰੈਡਿਟ ਇਸ ਕਰਕੇ ਕਰੋ ਕਿਉਂਕਿ ਅੱਜ ਤੱਕ ਉਹਨਾਂ ਨੇ ਕਿਸੇ ਹੱਕ ਹਕੂਕ ਦੀ ਗੱਲ ਨਹੀਂ ਕੀਤੀ। ਹਰ ਸਥਾਪਿਤ ਧਿਰ ਦਾ ਤੁਸੀਂ ਵਿਰੋਧ ਕਰੋ ਕਿਉਂਕਿ ਅੱਜ ਤੱਕ ਉਹਨਾਂ ਨੇ ਕਦੇ ਵੀ ਸਾਡੇ ਲੋਕਾਂ ਨੂੰ ਜੋ ਚਾਹੀਦਾ ਜਾਂ ਲੋਕਾਂ ਦੇ ਹੱਕ ਜੋ ਮਿਲਣੇ ਚਾਹੀਦੇ ਸੀ ਜਾਂ ਸਾਨੂੰ ਇਸ ਪੰਜਾਬ ਨੂੰ, ਇਸ ਧਰਤੀ ਨੂੰ ਜਿਸ ਤਰ੍ਹਾਂ ਸਿਰਜਣਾ ਚਾਹੀਦਾ ਸੀ, ਉਹ ਸਿਰਜਿਆ ਹੀ ਨਹੀਂ। 70 ਸਾਲ 75 ਸਾਲ ਹੋ ਗਏ। ਸੋ ਜਦੋਂ ਅਸੀਂ ਉਹਨਾਂ ਦੇ ਉਲਟ ਖੜੇ ਆ ਤੇ ਆਪਣੀ ਅੱਜ ਹਸਤੀ ਕੀ ਆ? ਕੁਝ ਵੀ ਨਹੀਂ ਹੈ ਨਾ। ਤਾਂ ਇਹ ਕੌਨਫਲਿਕਟ ਪੋਲਿਟਿਕਸ ਹੀ ਕਰ ਰਹੇ ਆ। ਰਣਨੀਤੀ ਦੀ ਗੱਲ ਕਰ ਰਹੇ ਆ, ਅਗਲੀ ਰਣਨੀਤੀ ਕੀ ਆ? ਉਹ ਤਾਂ ਬਾਈ ਫਿਰ ਬਾਅਦ ਚ ਕਰਦੇ ਆ ਗੱਲਾਂ। ਹੁਣ ਰਣਨੀਤੀ ਜੋ ਇਹ ਆ ਵੀ ਉਹ ਇੱਥੇ ਐਡਾ ਵੱਡਾ ਖਲਾਅ ਪੈਦਾ ਹੋ ਚੁੱਕਿਆ ਪੋਲੀਟੀਕਲ ਤੇ ਸੋਸ਼ਲ, ਉਹਨੂੰ ਹੁਣ ਲੋਕ ਆਪਦੇ ਚੋਂ ਕਲੈਕਟਿਵ ਲੀਡਰਸ਼ਿਪ ਪੈਦਾ ਕਰਕੇ ਹਨਾ ਤੇ ਫਿਰ ਉਹਨੂੰ ਭਰਨ। ਤੇ ਉਹ ਕਲੈਕਟਿਵ ਲੀਡਰਸ਼ਿਪ ਪੈਦਾ ਕਰਨ ਵਾਸਤੇ ਸਾਨੂੰ ਮੀਡੀਆ ਵੀ ਚਾਹੀਦਾ, ਜਰਨਲਿਜ਼ਮ ਵੀ ਚਾਹੀਦਾ, ਸਾਨੂੰ ਲੋਕ ਵੀ ਚਾਹੀਦੇ ਆ, ਸਾਨੂੰ ਇੰਟੈਲੈਕਚੁਅਲਸ ਵੀ ਚਾਹੀਦੇ ਆ, ਸਾਨੂੰ ਐਜੂਕੇਸ਼ਨਿਸਟ ਵੀ ਚਾਹੀਦੇ ਆ। ਸੋ ਰਣਨੀਤੀ ਇਹੀ ਆ, ਆਪਾਂ ਸਾਰੇ ਇੱਕੇ 'ਚ ਰਹਿ ਕੇ ਲੜਾਈ ਲੜੀਏ। ਥੈਂਕ ਯੂ। ਸਾਡੇ ਨਾਲ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਦੀਪ ਸਿੱਧੂ ਜੋ ਕਿ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਜੋ ਕਿ ਧਰਨਾ ਰੱਖਿਆ ਗਿਆ ਸੀ ਉਹਦੇ ਵਿੱਚ ਪਹੁੰਚੇ ਨੇ। ਆਪਣੀ ਜਿਹੜੀ ਸਹਿਮਤੀ ਆ ਉਹ ਇਸ ਧਰਨੇ ਨਾਲ ਜਤਾਈ ਹੈ ਤੇ ਪੰਜਾਬ ਦੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬ ਅਤੇ ਦੇਸ਼ ਵਿਦੇਸ਼ ਦੇ ਮੁੱਦਿਆਂ ਨਾਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।